ਉਜ਼बिल्लाहिमिनश्शैतानिर्रजीम बिस्मिल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਟ ਤੇ ਮੇਰੇ ਨਾਲ ਮੌਜੂਦ ਨੇ ਸਜਾਦ ਕਾਜ਼ਮੀ ਸਾਹਿਬ। ਅੱਜ ਦੇ ਇਸ ਵਲੌਗ ਦੇ ਵਿੱਚ ਚੰਦ ਅਹਿਮ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹਦੇ ਉੱਤੇ ਜਿਹੜਾ ਸਜਾਦ ਕਾਜ਼ਮੀ ਦਾ ਤਜਜ਼ੀਆ ਲਵਾਂਗੇ। ਤੇ ਸਭ ਤੋਂ ਪਹਿਲੇ ਅਸੀਂ ਜ਼ਿਕਰ ਕਰਾਂਗੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸਖਤੀਆਂ ਦਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨਾਂ ਦੀਆਂ ਰਹਿਨੁਮਾਵਾਂ ਦੀਆਂ ਗ੍ਰਿਫਤਾਰੀਆਂ ਜਾਰੀ ਨੇ ਤੇ ਨਾਲ ਨਾਲ ਉਹਨਾਂ ਦੇ ਕਈ ਜਿਹੜੇ ਰਹਿਨੁਮਾ ਤੇ ਲੀਡਰ ਜਿਹੜੇ ਨੇ ਉਹ ਪਾਰਟੀ ਨੂੰ ਛੱਡ ਰਹੇ ਨੇ। ਅੱਜ ਸਿਆਲਕੋਟ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਮਰਕਜ਼ੀ ਰਹਿਨੁਮਾ ਉਸਮਾਨ ਡਾਰ ਦੇ ਭਰਾ ਆਮਰ ਡਾਰ ਨੂੰ ਉਠਾ ਲਿਆ ਗਿਆ ਤੇ ਉਸ ਦੇ ਨਾਲ ਹੀ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਗ੍ਰਿਫਤਾਰ ਕਾਰਕੁਨ ਨੇ ਜਾਂ ਰਹਿਨੁਮਾ ਨੇ ਉਹਨਾਂ ਦੇ ਅਹਿਲੇ ਖਾਨਾ ਤੋਂ ਵੀ ਜਿਹੜਾ ਉਹ ਕਪਤਾਨ ਦੇ ਨਾਲ ਜਿਹੜਾ ਬੇਵਫਾਈ ਦੇ ਇਲਜ਼ਾਮਾਤ ਵੀ ਲੱਗ ਰਹੇ ਨੇ। ਪਾਕਿਸਤਾਨ ਤਹਿਰੀਕ ਇਨਸਾਫ ਦੇ ਸਾਬਕ ਵਫਾਕੀ ਵਜ਼ੀਰ ਸ਼ੇਰੀ ਮਜ਼ਾਰੀ ਦੀ ਬੇਟੀ ਇਮਾਨ ਮਜ਼ਾਰੀ ਨੇ ਜਿਹੜਾ ਇਮਰਾਨ ਖਾਨ ਦੇ ਰਵੱਈਏ ਦੀ ਸ਼ਿਕਾਇਤ ਕੀਤੀ ਹੈ ਕਿ ਇਮਰਾਨ ਖਾਨ ਜਿਹੜੇ ਨੇ ਉਸ ਮੇਰੀ ਵਾਲਦਾ ਦੀ ਗ੍ਰਿਫਤਾਰੀ ਨੂੰ ਜਿਹੜਾ ਡਿਫੈਂਡ ਨਹੀਂ ਕਰਦੇ। ਤੇ ਇਸ ਤੋਂ ਪਹਿਲੇ ਜਿਹੜਾ ਫਵਾਦ ਚੌਧਰੀ ਦੀ ਅਹਲੀਆ ਹਿਬਾ ਚੌਧਰੀ ਜਿਹੜੀ ਹੈ ਉਹ ਵੀ ਖਾਨ ਦੇ ਉੱਤੇ ਜਿਹੜਾ ਹੈ ਨਾ ਬੇਵਫਾਈ ਦਾ ਇਲਜ਼ਾਮ ਲਗਾ ਚੁੱਕੀ ਹੈ। ਸਰ ਵੇਖੋ ਡਰਾਈ ਕਲੀਨ ਦਾ ਅਮਲ ਜਾਰੀ ਹੈ ਪਾਕਿਸਤਾਨ ਤਹਿਰੀਕ ਇਨਸਾਫ 'ਚੋਂ, ਲੇਕਿਨ ਵੱਡੇ ਕਿਰਦਾਰ ਅਜੇ ਤੱਕ ਵੀ ਪਿੱਛੇ ਹਨ ਜਿਹੜੇ ਰਹਿੰਦੇ ਨੇ। ਲੇਕਿਨ ਜਿਹੜੇ ਕਿਰਦਾਰ ਹੁਣ ਸਾਹਮਣੇ ਆ ਚੁੱਕੇ ਨੇ ਉਹ ਦੋ ਕਿਸਮ ਦੀ ਕੈਟੇਗਰੀ 'ਚ ਡਿਵਾਈਡ ਨੇ। ਇੱਕ ਕੈਟੇਗਰੀ ਉਹ ਜਿਹੜੀ ਪਾਕਿਸਤਾਨ ਤਹਿਰੀਕ ਇਨਸਾਫ ਛੱਡ ਕੇ ਤਾਂ ਦੂਜੀ ਪਾਰਟੀਆਂ ਵਿੱਚ ਇੰਟਰਸਟ ਲੈਣਾ ਤਿਆਰ ਹੈ, ਲੇਕਿਨ ਉਹ ਚਾਹੁੰਦੀ ਨੇ ਕਿ ਸਾਨੂੰ ਕੋਈ ਅੱਛਾ ਅਹੁਦਾ ਮਿਲ ਜਾਏ, ਕਿਸੇ ਹੋਰ ਪਾਰਟੀ 'ਚ ਅਸੀਂ ਸ਼ਿਫਟ ਕਰ ਜਾਂਦੇ ਹਾਂ ਅਤੇ ਉਹ ਮੁੱਖ ਦਾ ਅਮਲ ਜਿਹੜਾ ਕਰਾਉਣ ਵਾਲੇ ਜਿਹੜੇ ਲੋਕ ਨੇ ਕਰਾ ਰਹੇ ਨੇ। ਅਤੇ ਦੂਜੇ ਅਮਲ ਉਹ ਨੇ ਉਹ ਲੋਕ ਜਿਹੜੇ ਮੁਹਿੱਬੇ ਅੱਜ ਤੱਕ ਵੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਹਨ ਅਤੇ ਉਹ ਛੱਡਣ ਵਾਸਤੇ ਤਿਆਰ ਨਹੀਂ ਸਨ, ਲੇਕਿਨ ਉਹਨਾਂ ਕੋਲ ਛੁਡਵਾਈ ਜਾ ਰਹੀ। ਲੇਕਿਨ ਹੁਣ ਇਸ ਸਿਰਫ ਪਾਕਿਸਤਾਨ ਤਹਿਰੀਕ ਇਨਸਾਫ ਨਹੀਂ ਛੱਡ ਰਹੇ, ਸਿਆਸਤ ਵੀ ਛੱਡ ਰਹੇ ਨੇ, ਸਾਈਡ 'ਤੇ ਹੋ ਰਹੇ ਨੇ। ਜਿਹਦੀ ਮਿਸਾਲ ਤੁਸੀਂ ਅਮਰ ਕਿਆਨੀ ਦੀ ਵੇਖ ਲਓ। ਬਾਕੀ ਜਿਹੜੀ ਤੁਸੀਂ ਰਹਿ ਗਈ ਵਫਾਦਾਰੀ ਦੀ ਜਿਹੜੀ ਗੱਲ ਰਹਿ ਗਈ, ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਤੋਂ ਸ਼ੁਰੂ ਤੋਂ ਇਹ ਇਲਜ਼ਾਮਾਤ ਲੱਗਦੇ ਆਉਂਦੇ ਨੇ ਕਿ ਉਹ ਸਾਰੇ ਜਿਹੜੇ ਫੰਡਾਮੈਂਟਲਿਸਟ ਕਿਸਮ ਦੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸਪੋਰਟਰ ਜਾਂ ਰਹਿਨੁਮਾ ਨੇ ਉਹਨਾਂ ਨੂੰ ਉਹ ਤਰਜੀਹ ਨਹੀਂ ਦਿੰਦੇ। ਉਹ ਲੋਕ ਜਿਹੜੇ ਬਹੁਤ ਕਰੀਬ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਉਹ ਤਰਜੀਹ ਦਿੰਦੇ ਨੇ। ਇਸੀ ਤਨਾਜ਼ਰ ਵਿੱਚ ਇਮਾਨ ਮਜ਼ਾਰੀ ਵੀ ਕਿਹਾ, ਇਸੀ ਤਨਾਜ਼ਰ ਵਿੱਚ ਹਿਬਾ ਚੌਧਰੀ ਨੇ ਵੀ ਇਹ ਗੱਲ ਕੀਤੀ ਹੈ। ਅਤੇ ਹੁਣ ਤੁਹਾਡੇ ਸਾਹਮਣੇ ਇਮਾਨ ਮਜ਼ਾਰੀ ਜਿਹੜੀ ਉਹ ਖੁਦ ਕਹਿ ਰਹੀ, ਲੇਕਿਨ ਸ਼ੇਰੀ ਮਜ਼ਾਰੀ ਡਟੀ ਹੈ, ਉਹਨੂੰ ਕੋਈ ਕਿਸੇ ਕਿਸਮ ਦਾ ਸ਼ਿਕਵਾ ਜਿਹੜਾ ਇਮਰਾਨ ਖਾਨ ਤੋਂ ਨਹੀਂ ਹੈ। ਨਜ਼ਰ ਆ ਰਿਹਾ ਕਿ ਉਹ ਫਿਲਹਾਲ ਆਪਣੀ ਮਦਰ ਨੂੰ ਸੇਵ ਕਰ ਰਹੇ ਨੇ। ਐਜ਼ ਇਮੋਸ਼ਨਲੀ ਜਿਹੜਾ ਹੈ ਨਾ ਉਹ ਜ਼ਿਆਦਾ ਗਾਲਬ ਆਇਆ ਹੈ। ਉਹ ਕਹਿੰਦੀ ਮੇਰੀ ਵਾਲਦਾ ਫਿਲਹਾਲ ਸਾਈਡ 'ਤੇ ਹੋ ਜਾਏ, ਜਿਹੜੀ ਹਵਾ ਤਬਦੀਲੀ ਚੱਲ ਰਹੀ ਹੈ ਔਰ ਜਿਹੜੀਆਂ ਅੱਜ ਕੱਲ੍ਹ ਘੌਂਸਲੇ ਉੱਡ ਰਹੇ ਨੇ, ਜੋ ਪਰਿੰਦੇ ਉੱਡ ਰਹੇ ਨੇ ਕਿਸੇ ਔਰ ਘੌਂਸਲੇ ਜਾ ਰਹੇ ਨੇ। ਵੈਸੇ ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਸਖਤੀ ਕਾਰਗੁਜ਼ਾਰੀਆਂ ਤਬਦੀਲ ਕਰਵਾਉਣਾ ਕੀ ਇਹ ਅਮਲ ਸਹੀ ਹੈ? ਸਰ ਵੇਖੋ ਇਹ ਅਮਲ ਕਿਸੇ ਸੂਰਤ ਵਿੱਚ ਵੀ ਜਮਹੂਰੀਅਤ ਦਾ ਇੱਕ ਜਿਹੜਾ ਇਕਾਸੀ ਨਹੀਂ ਕਰਦਾ, ਲੇਕਿਨ ਹੁੰਦਾ ਇਹੀ ਆ ਰਿਹਾ ਬਦਕਿਸਮਤੀ ਪਾਕਿਸਤਾਨ ਦੀ ਹੈ ਕਿ ਤਾਰੀਖ ਵਿੱਚ ਇਹੀ ਨਜ਼ਰ ਆਉਂਦਾ ਹੈ ਕਿ ਜਿਸ ਲਈ ਵੀ ਜਿਸ ਪਾਰਟੀ ਨੂੰ ਜਿਤਾਉਣਾ ਹੁੰਦਾ ਹੈ ਨਾ ਉਸ ਤੋਂ ਪਹਿਲੇ ਇਲੈਕਸ਼ਨ ਤੋਂ ਪਹਿਲੇ ਆ ਕੇ 5 ਮਹੀਨੇ ਸਰ ਹੁੰਦਾ ਇਹ ਆ ਰਿਹਾ ਕਿ ਪਿਛਲੇ 3-4 ਦੇਖ ਲਓ ਤੁਸੀਂ ਹਕੂਮਤਾਂ ਜਿਹੜੀ ਚੇਂਜ ਹੋਈਆਂ ਜਿਹੜੀ ਫਰੀਕੁਐਂਟਲੀ ਚੱਲ ਰਹੀਆਂ ਨੇ ਮਾਰਸ਼ਲ ਲਾਅ ਤੋਂ ਬਾਅਦ, ਉਹਦੇ ਵਿੱਚ ਹੁੰਦਾ ਇਹੀ ਹੈ ਕਿ ਜਿਸ ਹੁਕੂਮਤ ਨੂੰ ਤੁਸੀਂ ਜਿਸ ਪਾਰਟੀ ਨੂੰ ਤੁਸੀਂ ਹੁਕੂਮਤ ਦੇਣਾ ਚਾਹੁੰਦੇ ਹੋ ਉਹ 3 ਮਹੀਨੇ ਜਾਂ 4 ਮਹੀਨੇ ਪਹਿਲੇ ਇੰਤਖਾਬਾਤ ਤੋਂ ਕੁਝ ਐਸੇ ਪੰਛੀ ਜਿਹੜੇ ਇਲੈਕਟੀਬਲ ਹੁੰਦੇ ਨੇ ਉਹਨੂੰ ਉਡਾ ਕੇ ਲੈ ਜਾਂਦੇ ਨੇ ਉਸ ਸਾਈਡ 'ਤੇ ਉਸ ਤੋਂ ਬਾਅਦ ਹੁਕੂਮਤ ਨੂੰ ਬਣਵਾ ਕੇ ਦੇ ਦਿੱਤੀ ਜਾਂਦੀ। ਅਤੇ ਦੂਸਰਾ ਜਿਹੜਾ ਇਹ ਸਾਰੇ ਮਾਮਲਾਤ ਦੇ ਉੱਤੇ ਵਫਾਕੀ ਵਜ਼ੀਰ ਦਾਖਲਾ ਰਾਣਾ ਸਨਾਉਲਾ ਕਾਫੀ ਜਿਹੜੇ ਖੁਸ਼ ਦਿਖਾਈ ਦੇ ਰਹੇ ਨੇ ਤੇ ਨਾਲ ਨਾਲ ਇਸ ਨੂੰ ਇੰਜੋਏ ਵੀ ਕਰ ਰਹੇ ਨੇ ਤੇ ਇਸ ਸਾਰੇ ਮਾਮਲੇ ਨੂੰ ਜਿਹੜਾ ਮੁਕਾਫਾ ਤੇ ਅਮਲ ਕਰਾਰ ਦੇ ਰਹੇ ਨੇ ਕਿ ਜੀ ਇਹ ਸਭ ਕੁਝ ਜਿਹੜਾ ਇਮਰਾਨ ਖਾਨ ਦੇ ਨਾਲ ਉਹ ਹੋ ਰਿਹਾ ਹੈ ਕਿ ਜਿਸ ਤਰ੍ਹਾਂ PTI ਬਣਾਈ ਗਈ ਸੀ ਉਸੇ ਤਰ੍ਹਾਂ ਹੀ ਹੁਣ ਇਸ ਨੂੰ ਫਾਰਗ ਕੀਤਾ ਜਾ ਰਿਹਾ। ਦੇਖੋ ਸਰ ਪਿਛਲੇ 4 ਮਹੀਨੇ ਦੇ ਵਿੱਚ ਇਹ ਰਾਣਾ ਸਨਾਉਲਾ ਸਾਹਿਬ ਜਿਹੜੇ ਸਦਰ ਵੀ ਹਨ ਮੁਸਲਿਮ ਲੀਗ ਨੂਨ ਦੇ ਪੰਜਾਬ ਤਰਫੋਂ, ਇਹਨਾਂ ਦੀ ਮੁਕੱਦਰ ਇੱਕ ਕਿਸਮ ਦਾ ਬਦਲ ਗਿਆ। 4 ਮਹੀਨੇ ਪਹਿਲੇ ਤੁਸੀਂ ਹਿਸਟਰੀ ਉਠਾ ਕੇ ਇਹਨਾਂ ਦੀ ਵੇਖ ਲਓ ਅਤੇ ਇਹਨਾਂ ਦੀ ਬਕਾਇਦਾ ਕੰਪਲੇਨ ਕੀਤੀ ਜਾਂਦੀ ਸੀ ਮਰੀਮ ਨਵਾਜ਼ ਨੂੰ ਕਿ ਇਹ ਡਿਲੀਵਰ ਨਹੀਂ ਕਰ ਪਾ ਰਹੇ, ਕੋਈ ਐਕਟਿਵ ਬੰਦਾ ਲੈ ਕੇ ਉਹ ਜਿਹੜਾ ਐਕਟਿਵਲੀ ਮੁਸਲਿਮ ਲੀਗ ਨੂਨ ਲੈ ਕੇ ਚੱਲ ਸਕੇ ਅਤੇ ਉਹ ਖਾਮੋਸ਼ੀ ਨਾਲ ਰੱਦ ਕਰਦੀ ਸਨ ਸਾਰੀ ਤਜਾਵੀਜ਼ ਨੂੰ। ਲੇਕਿਨ ਹੁਣ ਉਸ ਤੋਂ ਬਾਅਦ ਹੋਇਆ ਹੈ ਕਿ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਮੁਖਾਤਬ ਹੋਈ ਹੈ ਮੁਕਾਬਲ ਆਈ ਹੈ ਐਸਟੈਬਲਿਸ਼ਮੈਂਟ ਸਾਹਮਣੇ ਆਈ ਹੈ, ਉਸ ਤੋਂ ਬਾਅਦ ਹੋਇਆ ਹੈ ਕਿ ਮੁਸਲਿਮ ਲੀਗ ਨੂੰ ਆਟੋਮੈਟਿਕਲੀ ਜਗ੍ਹਾ ਸਪੇਸ ਮਿਲ ਗਈ ਹੈ ਅਤੇ ਹੁਣ ਉਸ ਚਾਹ ਨੂੰ ਇੰਜੋਏ ਕਰਦੇ ਨਜ਼ਰ ਆ ਰਹੇ ਨੇ। ਲੇਕਿਨ ਮੈਨੂੰ ਲੱਗ ਰਿਹਾ ਕਿ ਹਵਾ ਜਿਹੜੀ ਹੁਣ ਤਬਦੀਲੀ ਚੱਲ ਰਹੀ ਹੈ ਆਰਜ਼ੀ ਹੈ ਅਤੇ ਉਸ ਤੋਂ ਬਾਅਦ ਦੁਬਾਰਾ ਕੁਝ ਹੋ ਸਕਦਾ ਖੈਮੇ ਜਿਹੜੇ ਹਨ ਪਾਕਿਸਤਾਨ ਤਹਿਰੀਕ ਇਨਸਾਫ ਦੇ ਉਹ ਜਗ੍ਹਾ 'ਤੇ ਆਉਣਾ ਸ਼ੁਰੂ ਹੋ ਜਾਣ। ਕੱਲ੍ਹ ਜਿਹੜਾ ਹੈ ਵਜ਼ੀਰ ਆਜ਼ਮ ਦੀ ਜ਼ੇਰੇ ਸਦਾਰਤ ਅਮਨ ਓ ਅਮਾਨ ਦੇ ਹਵਾਲੇ ਦੇ ਨਾਲ ਇੱਕ ਇਜਲਾਸ ਹੋਇਆ ਸੀ ਜਿਹਦੇ ਵਿੱਚ ਚਾਰੇ ਸੂਬਿਆਂ ਦੇ ਜਿਹੜੇ ਵਜ਼ਰਾ ਆਲਾ ਸੀ ਉਹ ਵੀ ਸ਼ਰੀਕ ਹੋਏ ਸੀ ਅਤੇ ਉੱਥੇ ਫੈਸਲਾ ਕੀਤਾ ਗਿਆ ਕਿ 9 ਮਈ ਦੇ ਜਿਹੜੇ ਵਾਕਿਆਤ ਹੋਏ ਨੇ ਉਸ ਦੇ ਵਿੱਚ ਜਿਹੜੇ ਲੋਕ ਮੁਲਵਸ ਸੀ ਉਹਨਾਂ ਦੇ ਜਿਹੜੇ ਮੁਕੱਦਮਾਤ ਨੇ ਫੌਜੀ ਅਦਾਲਤਾਂ ਦੇ ਵਿੱਚ ਜਿਹੜੇ ਚਲਾਏ ਜਾਣਗੇ। ਅਤੇ ਤੁਸੀਂ ਕੀ ਸਮਝਦੇ ਹੋ ਕਿ ਅਦਲੀਆ ਦੀ ਮੌਜੂਦਗੀ ਜਾਂ ਆਲਾ ਅਦਾਲਤਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਜਿਹੜੇ ਫੌਜੀ ਅਦਾਲਤਾਂ ਦੇ ਵਿੱਚ ਇਹ ਮਾਮਲਾਤ ਚੱਲਣੇ ਚਾਹੀਦੇ ਨੇ ਜਾਂ ਮਤਲਬ ਕਿ ਸਿਵਲ ਮੁਕੱਦਮਾਤ ਸਿਰਫ ਜਿਹੜੇ ਨੇ ਉਹ ਆਲਾ ਅਦਲੀਆ ਵੇਖੇਗੀ? ਸਰ ਵੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਕਿ ਅਦਲੀਆ ਦਾ ਕੰਮ ਹੈ ਅਦਾਲਤਾਂ ਲਾਉਣਾ, ਇਨਸਾਫ ਕਰਨਾ, ਬਰ ਵਕਤ ਇਨਸਾਫ ਕਰਨਾ।
ਹੁਣ ਵੇਖੋ ਜਿਹੜੇ ਮੁਕੱਦਮਾਤ ਨੇ ਉਹ ਇਸ ਦੇ ਵਿੱਚ ਮੌਜੂਦਾ ਸਿਚੁਏਸ਼ਨ ਵਿੱਚ ਪੀਪਲਸ ਪਾਰਟੀ ਵੀ ਸਪੋਰਟ ਕਰਦੀ ਨਜ਼ਰ ਨਹੀਂ ਆ ਰਹੀ ਇਸ ਮੌਜੂਦਾ ਜਿਹੜਾ ਅਮਲ ਲਿਆ ਗਿਆ, ਜਿਹੜਾ ਸਟੈਪ ਲਿਆ ਗਿਆ ਪੀਡੀਐਮ ਤਰਫੋਂ ਮੌਜੂਦਾ ਹੁਕੂਮਤ ਤਰਫੋਂ ਜਿਹੜੇ ਮੁਕੱਦਮਾਤ ਐਗਜ਼ੈਕਟਲੀ ਸਿਗਰਟ ਐਕਟ ਤੇ ਆਰਮੀ ਐਕਟ ਦੀ ਤਰਫੋਂ ਜਿਹੜਾ ਮੁਕੱਦਮਾਤ ਲਾਏ ਜਾ ਰਹੇ ਨੇ, ਅਦਾਲਤਾਂ ਬਣਾਈ ਜਾ ਰਹੀਆਂ ਨੇ, ਇਹਦੇ ਖਿਲਾਫ ਪੀਪਲਸ ਪਾਰਟੀ ਖੁੱਲ੍ਹ ਕੇ ਆਏਗੀ ਬਹੁਤ ਜਲਦ, ਕਿਉਂਕਿ ਉਹ ਚਾਹੁੰਦੀ ਹੈ ਕਿ ਅਸੀਂ ਜਮਹੂਰੀਅਤ ਨੂੰ ਲੈ ਕੇ ਚੱਲੀਏ, ਅਸੀਂ ਇਸਟੈਬਲਿਸ਼ਮੈਂਟ ਨੂੰ ਜਾਂ ਉਹਦੇ ਪੂਰੀ ਤਰ੍ਹਾਂ ਉਹਨੂੰ ਪ੍ਰੋਮੋਟ ਨਾ ਕਰੀਏ। ਤੇ ਇਸ ਤੋਂ ਪਹਿਲੇ ਵੀ ਅਸੀਂ ਵੇਖਿਆ ਕਿ ਜਿਸਲੇ ਵੀ ਫੌਜ ਦੇ ਵਾਲੇ ਨਾਲ ਗੱਲ ਹੋਈ ਹੈ, ਨੈਸ਼ਨਲ ਐਕਸ਼ਨ ਪਲਾਨ ਦੀ ਵਾਲੇ ਨਾਲ ਗੱਲ ਹੋਈ ਹੈ, ਤੇ ਅਸੀਂ ਵੇਖਿਆ ਕਿ ਪੀਪਲਸ ਪਾਰਟੀ ਥੋੜਾ ਪਿੱਛੇ ਹਟਦੀ ਨਜ਼ਰ ਆਉਂਦੀ ਹੈ। ਤੇ ਹੁਣ ਵੀ ਸਿਚੁਏਸ਼ਨ ਕੁਝ ਇੰਝ ਬਣ ਰਹੀ ਹੈ, ਲੇਕਿਨ ਅਦਲੀਆ ਦੇ ਹੁੰਦੇ ਹੋਇਆ ਇਸ ਤਰ੍ਹਾਂ ਦੀ ਅਦਾਲਤਾਂ ਦਾ ਕੋਈ ਤੁੱਕ ਨਹੀਂ ਬਣਦਾ। ਲੇਕਿਨ ਜਿਹੜਾ ਇਹਦੇ ਬਾਰੇ 'ਚ ਵਜ਼ਾਹਤ ਦਿੱਤੀ ਜਾਂਦੀ ਉਹ ਇਹ ਦਿੱਤੀ ਜਾਂਦੀ ਕਿ ਕਿਉਂਕਿ ਮਿਲਟਰੀ ਇੰਸਟਾਲਮੈਂਟ ਦੇ ਉੱਤੇ ਹਮਲਾ ਹੋਇਆ, ਇਸ ਵਾਸਤੇ ਮਿਲਟਰੀ ਜਿਹੜੀ ਅਦਾਲਤਾਂ ਨੇ ਉਹ ਬਣਾਉਣਾ ਚਾਹੀਦਾ। ਮਤਲਬ ਕਿ ਆਰਮੀ ਤਨਸੀਬਾਤ ਤੇ ਜਿਹੜਾ ਹਮਲਾ ਹੋਇਆ ਹੈ ਉਹਦੇ ਮਾਮਲਾ ਆਰਮੀ ਦੇਖੇਗੀ, ਤੇ ਜਿਹੜੇ ਬਾਕੀ ਜਿਹੜੇ ਸਿਵਲ ਜਗ੍ਹਾ ਦੇ ਉੱਤੇ ਜਿਹੜੇ ਸੀ ਇਮਾਰਤਾਂ ਤੇ ਹਮਲੇ ਹੋਏ ਸੀ ਉਹਨਾਂ ਦੇ ਮੁਕੱਦਮਾਤ ਜਿਹੜੇ ਨੇ ਆਲਾ ਅਦਲੀਆ ਦੀ ਅਦਾਲਤਾਂ ਦੇ ਵਿੱਚ ਚੱਲਣ। ਸਰ ਵੇਖੋ ਇੱਕ ਸ਼ਾਇਦ ਵਿੱਚ ਬੜੀ ਇੰਪੋਰਟੈਂਟ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਐਲੀਗੇਸ਼ਨ ਲਾਉਂਦੀ ਨਜ਼ਰ ਆਉਂਦੀ ਕਿ ਸਾਡੇ ਕਾਰਕੁਨਾਨ ਨਹੀਂ ਸਨ ਜਿਨ੍ਹਾਂ ਇੰਸਟਾਲਮੈਂਟ ਉੱਤੇ ਹਮਲਾ ਕੀਤਾ ਹੈ, ਇਹ ਪਲਾਂਟਡ ਲੋਕ ਸਨ, ਏਜੰਸੀ ਦੇ ਲੋਕ ਸਨ ਜਿਹੜੇ ਵਿੱਚ ਇੰਡਕਟ ਹੋਏ ਨੇ। ਤਾਂ ਮਤਲਬ ਇਹ ਹੈ ਕਿ ਹੁਣ ਇਸ ਸੂਰਤ-ਏ-ਹਾਲ ਵਿੱਚ ਫੌਜ ਅਗਰ ਜਾਂ ਮਿਲਟਰੀ ਅਦਾਲਤਾਂ ਜੇ ਕੋਈ ਕੇਸ ਚੱਲਦਾ ਹੈ ਤੇ ਉਹ ਮਤਨਾਜ਼ ਹੋ ਜਾਏਗਾ ਨਾ। ਵੇਖੋ ਇਹਦੇ ਵਿੱਚ ਸਟੇਕ ਜਿਹੜਾ ਹੈ ਇੰਟਰਸਟ ਪੁਆਇੰਟ ਆਫ ਇੰਟਰਸਟ ਜਿਹੜਾ ਉਹ ਚਲਾ ਜਾਂਦਾ ਹੈ। ਹੁਣ ਇਹਦੇ ਵਿੱਚ ਚਾਹੀਦਾ ਕਿ ਕੋਈ ਨਿਊਟਰਲ ਬੰਦਾ ਹੋਵੇ ਜਾਂ ਨਿਊਟਰਲ ਇਦਾਰਾ ਹੋਵੇ ਜਿਹੜਾ ਇਨਵੈਸਟੀਗੇਟ ਕਰਾ, ਜਿਹਦੇ ਵਾਸਤੇ ਅਦਲੀਆ ਬੜੀ ਮਸ਼ਹੂਰ ਹੈ। ਫੌਜੀ ਅਦਾਲਤਾਂ ਇਹ ਮੁਕੱਦਮਾਤ ਵੇਖਣਗੀਆਂ ਤੇ ਫਿਰ ਤੇ ਉਹਨਾਂ ਦਾ ਮੌਕਫ ਜਿਹੜਾ ਪੀਟੀਆਈ ਦਾ ਉਹ ਸੱਚਾ ਹੋ ਜਾਏਗਾ ਕਿ ਜਿਸ ਤਰੀਕੇ ਇਨਸਾਫ ਨੂੰ ਜਿਹੜਾ ਜਾਣਬੁੱਝ ਕੇ ਜਿਹੜਾ ਦੀਵਾਰ ਦੇ ਨਾਲ ਲਗਾਇਆ ਜਾ ਰਿਹਾ। ਐਗਜ਼ੈਕਟਲੀ ਕਨਫਲਿਕਟ ਆਫ ਇੰਟਰਸਟ ਆ ਰਿਹਾ ਨਾ ਸਰ। ਇਹਦੇ ਵਿੱਚ ਹੋਣਾ ਚਾਹੀਦਾ ਸੀ ਕਿ ਅਦਲੀਆ ਆਉਂਦੀ, ਅਦਲੀਆ ਕੋਈ ਕਮਿਸ਼ਨ ਬਣਾਉਂਦੀ, ਕਿ ਇਨਕੁਆਇਰੀ ਕਮੇਟੀ ਬਣਦੀ, ਤੁਸੀਂ ਸਾਰੇ ਲੋਕ ਲੈ ਲੈਂਦੇ, ਮੁਖਤਲਿਫ ਏਜੰਸੀ ਦੇ ਲੋਕ ਲੈ ਲੈਂਦੇ, ਜਿਵੇਂ ਪਨਾਮਾ ਦੇ ਵਾਲੇ 'ਚ ਹੋਇਆ ਸੀ। ਉਹਦੇ ਵਿੱਚ ਤਹਿਕੀਕਾਤ ਹੋਣ ਕਿ ਬੰਦਾ ਕੌਣ, ਜਿਹੜੇ ਤਸਵੀਰਾਂ ਸਪੈਸੀਫਿਕਲੀ ਪੀਟੀਆਈ ਹਾਈਲਾਈਟ ਕਰ ਰਹੀ ਉਹ ਵੀ ਵੇਖਿਆ ਜਾਣ, ਤੇ ਜਿਹੜੀਆਂ ਉਹਨਾਂ ਦੇ ਖਿਲਾਫ ਆ ਰਹੀਆਂ ਉਹ ਵੀ ਵੇਖੀਆਂ ਜਾਣ, ਵੀ ਕੌਣ ਲੋਕ ਨੇ, ਕਿੱਥੋਂ ਪਲਾਂਟਡ ਨੇ, ਕੌਣ ਲੈ ਕੇ ਆਇਆ। ਵੇਖੋ ਕਈ ਲੋਕਾਂ ਦੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਰਹਿਨੁਮਾਵਾਂ ਦੀ ਕਾਲਾਂ ਲੀਕ ਹੋ ਰਹੀਆਂ ਨੇ, ਆਡੀਓ ਲੀਕ ਹੋ ਰਹੀਆਂ ਨੇ, ਉਹਨਾਂ ਨੂੰ ਵੀ ਅੰਡਰ ਇਨਵੈਸਟੀਗੇਸ਼ਨ ਲਾਉਣਾ ਚਾਹੀਦਾ ਹੈ ਤਾਂ ਕਿ ਪਤਾ ਚੱਲੇ ਕਿ ਕੌਣ ਹਕੀਕੀ ਤੌਰ ਤੇ ਕਾਰਵਾਈ ਕਰਵਾ ਰਹੇ ਸੀ, ਕਿਉਂਕਿ ਇਮਰਾਨ ਖਾਨ ਤਾਂ ਖੁਦ ਉਸ ਵਿੱਚ ਜੇਲ੍ਹ ਵਿੱਚ ਸਨ, ਉਹਨਾਂ ਦਾ ਪਤਾ ਹੀ ਨਹੀਂ ਸੀ ਹੋਗੀ। ਅੱਛਾ, ਅੱਜ ਉਹ ਆਪਣਾ ਕੱਲ੍ਹ ਵਾਲੇ ਇਜਲਾਸ ਦੇ ਵਿੱਚ ਹੀ ਵਜ਼ੀਰ ਆਜ਼ਮ ਸਾਹਿਬ ਇਹ ਕਹਿ ਰਹੇ ਨੇ ਕਿ ਜਿਤਨਾ ਵੀ ਤੋੜ ਫੋੜ ਹੋਈ ਹੈ ਜਾਂ ਜਲਾਓ ਗਰਾਓ ਹੋਇਆ ਹੈ, ਇਸ ਦਾ ਮਾਸਟਰਮਾਈਂਡ ਇਮਰਾਨ ਖਾਨ ਹੈ, ਉਸ ਦੇ ਕਹਿਣ ਦੇ ਉੱਤੇ ਜਿਹੜਾ ਹੈ ਨਾ ਇਹ ਸਭ ਕੁਝ ਹੋਇਆ ਹੈ। ਹਾਲਾਂਕਿ ਤੁਸੀਂ ਵੀ ਵੇਖਿਆ, ਮੈਂ ਵੀ ਵੇਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਤੇ ਇਮਰਾਨ ਖਾਨ ਗ੍ਰਿਫਤਾਰ ਸੀ, ਤੇ ਉਹ ਕਿਸ ਤਰ੍ਹਾਂ ਆਪਣਾ ਜਿਹੜਾ ਕਾਰਕੁਨਾਂ ਨੂੰ ਕਹਿ ਸਕਦਾ ਹੈ। ਅਸੀਂ ਤਾਂ ਬਿਲਕੁਲ ਆਈ ਵਿਟਨੈਸ ਹਾਂ ਇਹਨਾਂ ਚੀਜ਼ਾਂ ਦੇ, ਜਿਹੜੇ ਅਸੀਂ ਇਸਲਾਮਾਬਾਦ ਵੀ ਵੇਖਿਆ ਨੇ। ਉਹਨਾਂ ਦੀ ਗ੍ਰਿਫਤਾਰੀ ਹੋਈ, ਉਸ ਤੋਂ ਬਾਅਦ ਅਗਲੇ 2-3 ਘੰਟੇ ਜਿਹੜੇ ਸਨ ਉਹਦੇ ਵਿੱਚ ਸਾਰਾ ਕਾਰਵਾਈ ਹੋਈ ਹੈ। ਵੇਖੋ ਹੁਣ ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਕੋਲ ਮੋਬਾਈਲ ਵਗੈਰਾ ਕੁਝ ਨਹੀਂ, ਉਹਨਾਂ ਕੋਲ ਕੋਈ ਸ਼ੈ ਐਸੀ ਨਹੀਂ ਜਿਹਦੇ ਨਾਲ ਲੋਕਾਂ ਨੂੰ ਪੈਗਾਮ ਜਿਹੜਾ ਡਿਸਮੀਨੇਟ ਕਰ ਸਕਣ। ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨਾਨ ਸਪੈਸੀਫਿਕਲੀ ਜਿਹੜੇ ਲੀਡਰਾਂ ਨੇ ਉਹ ਕਾਲ ਦੇ ਰਹੇ ਸਨ ਕਿ ਮੁਖਤਲਿਫ ਜਗ੍ਹਾ 'ਤੇ ਆ ਕੇ ਪੁਰਅਮਨ ਇਹਤਜਾਜ ਕਰੋ। ਉਸ ਤੋਂ ਬਾਅਦ ਵਾਇਲੈਂਟ ਕਿਵੇਂ ਆਇਆ, ਵਾਇਲੈਂਸ ਕਿਵੇਂ ਇਹਦੇ ਵਿੱਚ ਕ੍ਰੀਏਟ ਹੋਇਆ, ਉਹਦੇ ਵਾਸਤੇ ਇਨਕੁਆਇਰੀ ਹੋਣਾ ਜ਼ਰੂਰੀ ਹੈ। ਬਾਕੀ ਜਿਹੜਾ ਇਲਜ਼ਾਮ ਲੱਗ ਰਿਹਾ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ, ਤੇ ਮੇਰੇ ਖਿਆਲ 'ਚ ਬੇਬੁਨਿਆਦ ਇਲਜ਼ਾਮਾਤ ਹੈ। ਹੁਣ ਕਿਸੇ ਵੀ ਤਨਾਜ਼ਰ ਤੁਸੀਂ ਕਿਸੇ ਵੀ ਲੀਡਰ ਨੂੰ ਫੜਦੇ ਹੋ, ਫਾਰ ਐਗਜ਼ਾਮਪਲ ਤੁਸੀਂ ਲੈ ਲਓ ਮਿਸਾਲ ਬਿਲਾਵਲ ਭੁੱਟੋ ਸਾਹਿਬ ਨੂੰ ਕੋਈ ਗ੍ਰਿਫਤਾਰੀ ਹੁੰਦੀ ਹੈ, ਨਵਾਜ਼ ਸ਼ਰੀਫ ਸਾਹਿਬ ਦੀ ਹੁੰਦੀ ਹੈ, ਮਰੀਮ ਦੀ ਹੁੰਦੀ ਹੈ, ਤੇ ਇਹ ਤਨਾਜ਼ਰ ਤਾਂ ਹੁੰਦਾ ਹੈ। ਜਿਹੜੇ ਲੋਕ ਹੁੰਦੇ ਨੇ ਉਹ ਬਾਹਰ ਆਉਂਦੇ ਨੇ, ਲੇਕਿਨ ਉਹਨਾਂ ਨੂੰ ਕੌਣ ਬੇਰਾਰਵੀ ਤਰਫ ਲੈ ਕੇ ਜਾਂਦਾ ਉਹਦੇ ਉੱਤੇ ਇਨਵੈਸਟੀਗੇਟ ਹੋਣਾ ਜ਼ਰੂਰੀ ਹੈ। ਅੱਛਾ, ਚੇਅਰਮੈਨ ਤਹਿਰੀਕ ਇਨਸਾਫ ਨੇ ਇੱਕ ਦਫਾ ਫਿਰ ਖਦਸ਼ੇ ਦਾ ਇਜ਼ਹਾਰ ਕੀਤਾ ਹੈ ਕਿ ਕੱਲ ਜਿਹੜਾ ਇਸਲਾਮਾਬਾਦ ਉਹ ਆ ਰਹੇ ਨੇ ਜ਼ਮਾਨਤਾਂ ਕਰਵਾਉਣ ਵਾਸਤੇ, ਤੇ ਉਹਨਾਂ ਨੂੰ ਇਹ ਖਦਸ਼ਾ ਹੈ ਕਿ ਜਿਹੜਾ ਕੱਲ ਮੈਨੂੰ ਜਿਹੜਾ ਹੈ ਨਾ ਗ੍ਰਿਫਤਾਰ ਕੀਤਾ ਜਾ ਸਕਦਾ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਹੈ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਤਾੜਨਾ ਹੈ, ਇਹ ਮੌਜੂਦਾ ਹਕੂਮਤ ਦਾ ਜਿਹੜਾ ਅਵਲੀਨ ਮਿਸ਼ਨ ਹੈ? ਸਰ ਵੇਖੋ ਉਹ ਇਹ ਚਾਹੁੰਦੇ ਨੇ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਅਦਾਲਤਾਂ ਸਾਡੇ ਵਾਸਤੇ ਬਰਾਬਰ ਨੇ, ਸਾਰਿਆਂ ਵਾਸਤੇ ਬਰਾਬਰ ਨੇ, ਤੇ ਅਸੀਂ ਇਹਨਾਂ ਅਦਾਲਤ ਜੇਲ੍ਹ 'ਚ ਪਾ ਕੇ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਬਗੈਰ ਵੀ ਬਾਹਰ ਹਾਲਾਤ ਠੀਕ ਨੇ। ਹੁਣ ਇੱਕ ਗਰੁੱਪ ਇਹ ਚਾਹੁੰਦਾ ਹੈ, ਦੂਜਾ ਗਰੁੱਪ ਇਹ ਚਾਹੁੰਦਾ ਕਿ ਅਸੀਂ ਇੰਤਕਾਮੀ ਕਰਵਾਈਏ, ਜਿਹੜੇ ਸਾਡੇ ਰਾਤੀ ਗਏ ਬਕੌਲ ਉਹਨਾਂ ਦੀ ਰਾਤ ਗਏ, ਸਾਡੇ ਘਰ ਛਾਪੇ ਹੁੰਦੇ ਸਨ, ਗ੍ਰਿਫਤਾਰੀਆਂ ਕਰਕੇ ਲੈ ਜਾਂਦੇ ਸਨ, ਬਦਲਾ ਲੈ ਲਈਏ। ਇਹ ਦੋ ਚੀਜ਼ਾਂ ਚੱਲ ਰਹੀਆਂ ਨੇ। ਲੇਕਿਨ ਇਹ ਗੱਲ ਵੀ ਤੈਅ ਹੈ ਕਿ ਇਮਰਾਨ ਖਾਨ ਨੇ ਫਿਲਹਾਲ ਅਲ-ਕਾਦਰ ਟਰਸਟ ਮਿਸਾਲ ਲੈ ਲਓ, ਦੀਗਰ ਕਰਪਸ਼ਨ ਦੇ ਵਾਲਾਂ ਤੋਂ ਸ਼ਕਨਾਂ ਦੇ ਵਾਲਾਂ ਜਿਹੜੇ ਇਲਜ਼ਾਮਾਤ ਲੱਗ ਰਹੇ ਨੇ, ਉਹਨਾਂ ਵੀ ਕਿਸੇ ਖਾਤਰ ਖੁਆਹ ਕਿਸੇ ਕਿਸਮ ਦਾ ਉਹਨਾਂ ਰਿਪਲਾਈ ਜਮ੍ਹਾਂ ਨਹੀਂ ਕਰਵਾਇਆ, ਕਿਉਂਕਿ ਅਦਾਲਤਾਂ ਦੇ ਨੈਬ ਤੇ ਉੱਤੇ ਯਕੀਨ ਕਰਨ ਤਿਆਰ ਹੀ ਨਹੀਂ ਨਜ਼ਰ ਕੱਲ੍ਹ ਜਿਹੜਾ ਕਿ ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਨੇ ਆਪਣਾ ਜਵਾਬ ਦਿੱਤਾ ਸੀ ਨੈਬ ਨੂੰ ਕਿ ਉਹ ਜਿਹੜੇ ਨੇ ਨੈਬ ਰਾਵਲਪਿੰਡੀ ਆਫਿਸ ਜਿਹੜੇ ਆ ਉੱਥੇ ਜਿਹੜਾ ਪੇਸ਼ ਹੋਣਗੇ ਅਲ-ਕਾਦਰ ਟਰਸਟ ਕੇਸ ਦੇ ਹਵਾਲੇ ਨਾਲ। ਤੇ ਤੁਹਾਨੂੰ ਕੀ ਲੱਗ ਰਿਹਾ ਕਿ ਉੱਥੇ ਜਿਹੜੀ ਤਫਤੀਸ਼ ਹੋਏਗੀ, ਕੰਬਾਈਨ ਤਫਤੀਸ਼, ਉਹਦੇ ਵਿੱਚ ਜਿਹੜਾ ਕੋਈ ਚੀਜ਼ਾਂ ਜਿਹੜੀਆਂ ਨੇ ਕੋਈ ਇਮਰਾਨ ਖਾਨ ਦੇ ਫੇਵਰ 'ਚ ਆਉਣਗੀਆਂ, ਜਾਂ ਫਿਰ ਜਿਹੜਾ ਹੈ ਕਿ ਇਹ ਕੇਸ ਮਜ਼ੀਦ ਇਤਨਾ ਮਜ਼ਬੂਤ ਹੋਏਗਾ ਕਿ ਖਾਨ ਸਾਹਿਬ ਨੂੰ ਜਿਹੜਾ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਿਹੜਾ ਪਹੁੰਚਾ ਦੇਗਾ? ਸਰ ਵੇਖੋ ਪਹਿਲੇ ਵੀ ਜਿਹੜਾ ਗ੍ਰਿਫਤਾਰੀ ਹੋਈ ਸੀ ਨੈਬ ਨੇ ਹੀ ਕੀਤੀ ਸੀ,
ਤੇ ਇਸ ਤਨਾਜ਼ਰ 'ਚ ਜਿਹੜਾ ਹੁਣ ਤੱਕ ਨੋਟਿਸ ਜਾਰੀ ਕੀਤੇ ਗਏ ਨੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਜਾਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਨੂੰ, ਉਹਦੇ ਵਿੱਚ ਕਿਸੇ ਕਿਸਮ ਦਾ ਵੀ ਜਿਹੜਾ ਜਵਾਬ ਜਮ੍ਹਾਂ ਕਰਾਇਆ ਗਿਆ ਉਹ ਕੰਪਾਈਲ ਨਹੀਂ ਕਰ ਰਿਹਾ, ਮਤਲਬ ਕੰਪਲਾਈ ਨਹੀਂ ਕਰ ਰਿਹਾ ਸਵਾਲਾਂ ਨਾਲ। ਇਸ ਵਾਸਤੇ ਮੈਨੂੰ ਲੱਗ ਰਿਹਾ ਕਿ ਦੁਬਾਰਾ ਗ੍ਰਿਫਤਾਰੀ ਹੋਏਗੀ ਤੇ ਇਸੇ ਕੇਸ 'ਚ ਹੋਏਗੀ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੀ ਤਰਫੋਂ ਉਹ ਜਿਹੜਾ ਰਿਪਲਾਈ ਕੀਤਾ ਗਿਆ ਸੀ ਨੈਬ ਨੂੰ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਸ ਐਕਟ ਦੀ ਬੁਨਿਆਦ ਤੇ ਤੁਸੀਂ ਬਣੇ ਹੋ ਸਾਨੂੰ ਉਹੀ ਕਬੂਲ ਨਹੀਂ, ਉਹੀ ਆਇਨ ਦੇ ਮੁਤਸਾਦਮ ਹੈ। ਦੂਜਾ ਉਹਨਾਂ ਜਿਹੜਾ ਰਿਪਲਾਈ ਕੀਤਾ ਸੀ ਉਹਨੇ ਇਹ ਕਿਹਾ ਸੀ ਮੇਰੇ ਕੁਝ ਤੁਹਾਡੇ ਕੋਲ ਚੀਜ਼ਾਂ ਰਹਿ ਗਈਆਂ ਨੇ ਉਹ ਮੈਨੂੰ ਵਾਪਸ ਕਰ ਦਿਓ, ਯਾਨੀ ਕਿ ਉਹ ਬਿਲਕੁਲ ਲਾਈਟ ਮੋਡ 'ਚ ਲੈ ਰਹੇ ਸਨ ਚੀਜ਼ਾਂ ਨੂੰ। ਲੇਕਿਨ ਮੈਨੂੰ ਲੱਗ ਰਿਹਾ ਇਸ ਵਿੱਚ ਦੁਬਾਰਾ ਗ੍ਰਿਫਤਾਰੀ ਮੁਤਵੱਕੇ ਹੈ। ਜੀ, ਮੁਲਕ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਇਸ ਸਤਹ ਤੇ ਪਹੁੰਚ ਚੁੱਕੇ ਨੇ ਕਿ ਹਰ ਬੰਦਾ ਜਿਹੜਾ ਉਹ ਪਰੇਸ਼ਾਨ ਨਜ਼ਰ ਆ ਰਿਹਾ। ਲੋਕਾਂ ਨੂੰ ਜਿਹੜਾ ਖਾਣ ਪੀਣ ਦੇ ਲਾਲੇ ਪਏ ਨੇ ਤੇ ਆਪਣਾ ਘਰ ਜਿਹੜਾ ਚਲਾਉਣਾ ਉਹ ਮੁਸ਼ਕਲ ਹੁੰਦਾ ਜਾ ਰਿਹਾ ਤੇ ਹਕੂਮਤ ਤੇ ਅਪੋਜੀਸ਼ਨ ਦੇ ਜਿਹੜੇ ਰਹਿਨੁਮਾ ਨੇ ਉਹ ਵੀ ਇੱਕ ਅਫਰਾ ਤਫਰੀ ਦੇ ਸ਼ਿਕਾਰ ਨੇ। ਤੇ ਅਗਰ ਤੇ ਮੁਲਕ ਦੇ ਵਿੱਚ ਖੁਸ਼ਹਾਲੀ ਮਕਸੂਦ ਹੈ ਤੇ ਫਿਰ ਸਾਰੀ ਜਮਾਤਾਂ ਨੂੰ ਜਿਹੜਾ ਮਿਲ ਬੈਠ ਕੇ ਜਿਹੜਾ ਇੱਕ ਲਾਹਾ ਅਮਲ ਤੈਅ ਕਰਨਾ ਪਏਗਾ। ਇਸ ਦੇ ਨਾਲ ਹੀ ਬਾਊ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ YouTube ਚੈਨਲ ਪੰਜਾਬੀ ਨਿਊਜ਼ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।